ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ ਔਰ ਨਮਸਕਾਰ ਦੋਸਤੋ। ਜਿਵੇਂ ਕਿ ਜਸ਼ਨ ਬਾਜਵਾ ਉਹਨਾਂ ਦੇ ਨਾਲ ਤੁਸੀਂ ਇੱਕ ਸੀਰੀਜ਼ ਜਿਹੜੀ ਹੈ ਉਹਨਾਂ ਦੀ ਜਰਨੀ ਇੱਥੇ ਪਾਕਿਸਤਾਨ ਦੇ ਅੰਦਰ ਲੈਂਦੇ ਪੰਜਾਬ ਦੇ ਅੰਦਰ ਤੁਸੀਂ ਉਹ ਪੂਰੀ ਵੀਡੀਓਜ਼ ਦੇਖੀਆਂ। ਫਿਰ ਉਸ ਤੋਂ ਬਾਅਦ ਅਸੀਂ ਸਟਾਰਟ ਕੀਤਾ ਹੈ ਕਿ ਉਹਨਾਂ ਦੀ ਫੈਮਿਲੀ ਦੇ ਨਾਲ ਜਿਤਨੇ ਬਾਕੀ ਫੈਮਿਲੀਜ਼ ਜੁੜੀਆਂ ਹੋਈਆਂ ਸਨ, ਜਦੋਂ ਇੱਥੋਂ ਫਿਰ ਪਾਰਟੀਸ਼ਨ ਹੁੰਦੀ ਹੈ ਤਾਂ ਫਿਰ ਅੱਗੇ ਉਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਸਟਾਰਟ ਹੁੰਦੀ ਹੈ। ਔਰ ਉਹਦੇ ਵਿੱਚ ਦੇਖੀਏ ਤਾਂ ਉਹਦੇ 'ਚ ਮੁਖਤਲਿਫ ਪਹਿਲੂਆਂ ਤੋਂ ਮੁਖਤਲਿਫ ਪੱਖਾਂ ਤੋਂ ਬਹੁਤ ਕੁਝ ਜਾਣਨ ਨੂੰ ਮਿਲਦਾ ਹੈ ਕਿ ਕਿਤਨੀ ਡਿਸਟਰਬ ਲਾਈਫ ਹੋਈ ਉਹਨਾਂ ਘਰਾਣਿਆਂ ਦੀ, ਜਿਹੜੇ ਇੱਥੇ ਵੈਲ ਸੈਟਲਡ ਘਰਾਣੇ ਸੀ। ਅਗਰ ਇਹ ਉਹਨਾਂ ਲੋਕਾਂ ਦੀ ਹਾਲਤ ਹੈ ਤੇ ਜਿਹੜੇ ਆਮ ਇੱਕ ਪਬਲਿਕ ਸੀ, ਜਿਹੜੇ ਮਾੜੇ ਲੋਕ ਸਨ, ਉਹਨਾਂ ਦੇ ਨਾਲ ਕੀ ਬੀਤੀ ਹੋਏਗੀ। ਸੋ ਉਹਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਦਾਦਕੀ ਪੀੜ੍ਹੀ ਹੈ, ਆਪਣੀ ਦਾਦੀ ਦੀ, ਆਪਣੇ ਦਾਦਾ ਦੀ, ਉਹ ਸਾਰਾ ਕੁਛ ਉਹ ਬਿਆਨ ਕਰ ਚੁੱਕੇ ਹਨ ਔਰ ਉਸਦੇ ਅੰਦਰ ਵੀ ਬਹੁਤ ਸਾਰਾ ਇੱਕ ਇਨਸਾਨ ਵਾਸਤੇ ਉਹਦੇ ਵਾਸਤੇ ਸਮਝਣ ਦੀ ਔਰ ਸੋਚਣ ਦੀ ਹੈ। ਖਾਸ ਕਰ ਉਹਨਾਂ ਦੀ ਜਿਹੜੀ ਦਾਦੀ ਦਾ ਕਰੈਕਟਰ ਹੈ, ਉਸ ਨੂੰ ਸਮਝਣ ਦੀ ਬਹੁਤ ਲੋੜ ਹੈ। ਉਸ ਤੇ ਮਜ਼ੀਦ ਅੱਜ ਅਸੀਂ ਗੱਲਬਾਤ ਵੀ ਕਰਾਂਗੇ। ਲੇਕਿਨ ਪਿਛਲੀ ਕਿਸ ਦੇ ਵਿੱਚ, ਪਿਛਲੇ ਸੈਸ਼ਨ ਦੇ ਵਿੱਚ ਜਸ਼ਨ ਸਿੰਘ ਬਾਜਵਾ ਜੀ ਦੱਸ ਰਹੇ ਸੀ ਆਪਣੇ ਨਾਨਾ ਜੀ ਦੇ ਬਾਰੇ, ਜਿਹੜੇ ਬੰਬਿਆਂ ਦਾ ਕਿਲਾ ਇੱਥੋਂ ਨਨਕਾਣਾ ਸਾਹਿਬ ਦੇ ਇੱਥੋਂ ਮਾਈਗ੍ਰੇਟ ਕਰਦੇ ਨੇ, ਇੱਥੋਂ ਕਾਫਲਾ ਨਿਕਲਦਾ ਹੈ ਔਰ ਉਹ ਆਪਣਾ ਸਾਰਾ ਕੁਛ ਜਿਹੜੀਆਂ ਸੋਨੇ ਦੀਆਂ ਤਲਵਾਰਾਂ ਸਨ ਉਹ ਵੀ ਦਰਿਆ ਦੇ ਵਿੱਚ ਕਿੰਝ ਸੁੱਟਦੇ ਹਨ ਔਰ ਉਹ ਪਹੁੰਚ ਜਾਂਦੇ ਹਨ ਬਾਰਡਰ ਤੇ, ਜਿਹੜਾ ਬਾਰਡਰ ਇੱਕ ਲਾਈਨ ਖਿੱਚੀ ਗਈ ਸੀ, ਰੈਡ ਕਲਰ ਦੀ ਖਿੱਚੀ ਹੋਈ ਲਾਈਨ, ਕਿ ਇਸ ਸਾਈਡ ਤੇ ਇੱਧਰ ਲਹਿੰਦਾ ਪੰਜਾਬ ਰਹੇਗਾ, ਉਸ ਸਾਈਡ ਤੇ ਚੜ੍ਹਦਾ ਪੰਜਾਬ ਰਹੇਗਾ, ਉੱਧਰ ਹਿੰਦੁਸਤਾਨ, ਇੱਧਰ ਪਾਕਿਸਤਾਨ। ਸੋ ਜਸ਼ਨ ਸਿੰਘ ਬਾਜਵਾ ਜੀ, ਬਹੁਤ ਸ਼ੁਕਰੀਆ ਕਿ ਤੁਸੀਂ ਪੂਰੀ ਆਪਣੀ ਫੈਮਿਲੀ ਦੀ ਪਾਰਟੀਸ਼ਨ ਤੋਂ ਰਿਲੇਟਡ ਜਿਤਨੀ ਹੈ ਹਿਸਟਰੀ ਉਹ ਦੱਸ ਰਹੇ ਹੋ। ਇਹਦੇ ਵਿੱਚ ਕਈ ਫੈਮਿਲੀਜ਼ ਦਾ ਭਲਾ ਹੋਏਗਾ ਔਰ ਕਈ ਐਸੇ ਪੱਖ ਇਹਦੇ ਨਾਲ ਜੁੜਨਗੇ ਜਿਹਨੂੰ ਸਾਨੂੰ ਮਜ਼ੀਦ ਕੁਝ ਸਮਝਣ ਦੀ ਅੱਗੇ ਹੋਰ ਆਸਾਨੀ ਹੋਏਗੀ। ਸੋ ਪਲੀਜ਼ ਦੱਸੋ ਕਿ ਅੰਮ੍ਰਿਤਸਰ ਤੁਹਾਡੇ ਜਿਹੜੇ ਨਾਨਕੇ ਹਨ, ਤੁਹਾਡੇ ਨਾਨਾ ਜੀ ਨੂੰ ਪਹੁੰਚ ਜਾਂਦੇ ਹਨ, ਉਸ ਤੋਂ ਬਾਅਦ ਦਾ ਅੱਗੇ ਫਿਰ ਉਹਨਾਂ ਦੇ ਨਾਲ ਕੀ ਬੀਤਦੀ। ਹਾਂਜੀ, ਫਿਰ ਜਿੱਦਾਂ ਉਹ ਅੰਮ੍ਰਿਤਸਰ ਪਹੁੰਚ ਗਏ, ਜਿੱਦਾਂ ਜਿਹੜੇ ਮੇਰੇ ਨਾਨਾ ਜੀ ਸੀ ਉਹਨਾਂ ਦੇ ਸਿਸਟਰ ਸੀਗੇ ਜਿਹੜੇ ਉਹਨਾਂ ਦੇ ਕੋਲ ਨਸ਼ਹਿਰਾ ਪੰਨੂਆ ਪਿੰਡ ਜਦੋਂ ਆਏ, ਤੇ ਕਿਉਂਕਿ ਮੇਰੀ ਨਾਨੀ ਉਸ ਵੇਲੇ ਪ੍ਰੈਗਨੈਂਟ ਸੀਗੇ, ਤੇ ਫਿਰ ਮੇਰੇ ਇੱਕ ਮਾਮਾ ਜੀ ਜਿਹੜੇ ਸੀ ਉਹਨਾਂ ਦਾ ਬਰਥ ਜਿਹੜਾ ਸੀ ਉਹ ਨਸ਼ਹਿਰਾ ਪੰਨੂਆ ਦੇ ਵਿੱਚ ਹੀ ਹੋਇਆ ਸੀ। ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਕਿਉਂਕਿ ਇਹਨਾਂ ਨੂੰ ਇਹ ਉਮੀਦ ਸੀ ਵੀ ਹੁਣ ਘਰ ਵਾਪਸ ਜਾਣਾ ਆ, ਤੇ ਉਡੀਕਦੇ ਰਹੇ ਪਈ ਜਦੋਂ ਵੀ ਥੋੜਾ ਜਿਹਾ ਵੀ ਠੰਡ ਪਏਗੀ ਤੇ ਅਸੀਂ ਫਿਰ ਵਾਪਸ ਜਿਹੜਾ ਵੀ ਘਰੇ ਚਲ ਜਾਾਂਗੇ। ਪਰ ਉਹ ਨਾ, ਕਿਉਂਕਿ ਹੁਣ ਲਕੀਰਾਂ ਜਿਹੜੀਆਂ ਨੇ ਉਹ ਪੱਕੀਆਂ ਖਿੱਚੀਆਂ ਗਈਆਂ, ਤੇ ਫਿਰ ਨਾ ਕੋਈ ਸੱਦਾ ਆਇਆ ਵਾਪਸ ਜਾਣ ਦਾ, ਤੇ ਉਹ ਫਿਰ ਉਹਨਾਂ ਨੇ ਫਿਰ ਉਹੀ ਫਿਰ ਅੱਗੇ ਜਿਸ ਤਰ੍ਹਾਂ ਬੰਦਾ ਮੂਵ ਕਰਦਾ ਹੈ ਤੇ ਉਹਨਾਂ ਨੂੰ ਫਿਰ ਅੱਗੇ ਵੇਖਣਾ ਪਿਆ ਵੀ ਹੁਣ ਅਲਾਟਮੈਂਟ ਵਾਲਾ ਲਾਈਕ ਪ੍ਰੋਸੈਸ। ਸੋ ਉਹਨਾਂ ਨੂੰ ਵੀ ਜਿਸ ਤਰ੍ਹਾਂ ਅਲਾਟਮੈਂਟ ਪਹਿਲਾਂ ਜਿਸ ਤਰ੍ਹਾਂ ਹਰਿਆਣੇ ਵੱਲ ਜਿਸ ਤਰ੍ਹਾਂ ਸਰਸਾ ਉਹ ਵਾਲੇ ਇਲਾਕੇ 'ਚ ਹੋਈ ਪਹਿਲੀ ਅਲਾਟਮੈਂਟ, ਪਰ ਉਹ ਕਾਫੀ ਜਿਸ ਤਰ੍ਹਾਂ ਦੂਰ ਹੋਣ ਕਰਕੇ ਇਲਾਕਾ, ਉੱਥੇ ਪਾਣੀ ਵਗੈਰਾ ਦੀ ਵੀ ਕਾਫੀ ਦਿੱਕਤ ਸੀ ਉਸ ਟਾਈਮ ਤੇ ਇਹ ਫਿਰ ਇਹਨਾਂ ਨੇ ਫਿਰ ਜਿਸ ਤਰ੍ਹਾਂ ਰੀਅਲਾਟਮੈਂਟ ਕਰਾਉਂਦੇ ਇਹ ਫਿਰ ਜਿਹੜਾ ਆ ਉਸ ਟਾਈਮ ਤੇ ਫਿਰੋਜ਼ਪੁਰ ਜ਼ਿਲ੍ਹਾ ਜਿਹੜਾ ਸੀ ਉਸਦੀ ਇੱਕ ਤਹਿਸੀਲ ਮੋਗਾ ਦੇ ਇੱਕ ਪਿੰਡ ਰਣੀਆਂ ਜੋ ਕਿ ਨਿਹਾਲ ਸਿੰਘ ਵਾਲਾ ਦੇ ਨਜ਼ਦੀਕ ਹੈ, ਤੇ ਉੱਥੇ ਇਹਨਾਂ ਨੂੰ ਜਿਹੜੀ ਹੈ ਉਹ ਜ਼ਮੀਨ ਜਿਹੜੀ ਹੈ ਉਹ ਮਿਲੀ। ਤੇ ਫਾਈਨਲੀ ਇਹਨਾਂ ਨੇ ਜਿਸ ਤਰ੍ਹਾਂ ਕਿ ਅੱਗੋਂ ਫਿਰ ਦੁਬਾਰਾ ਜਿਸ ਤਰ੍ਹਾਂ ਲਾਈਫ ਜਿਹਨੂੰ ਕਹਿੰਦੇ ਵੀ ਇੱਕਦਮ ਲਾਈਕ ਸਕ੍ਰੈਚ ਤੋਂ ਸ਼ੁਰੂ ਕਰਨੀ, ਤੇ ਉਹਨਾਂ ਨੇ ਜਿਸ ਤਰ੍ਹਾਂ ਸ਼ੁਰੂ ਕੀਤੀ। ਤੇ ਜਿਸ ਤਰ੍ਹਾਂ ਨਾਲ ਰਹਿਣ ਸਹਿਣ ਵੀ ਸੀ, ਤੇ ਉਹ ਕਾਫੀ ਜ਼ਿਆਦਾ ਆਪਣੇ ਜਿਹੜੇ ਪੁਰਾਣੇ ਪਿੰਡ ਆਬਵੀਅਸਲੀ ਲਾਈਕ ਮਿਸ ਵੀ ਕਰਦੇ ਸੀਗੇ। ਤੇ ਪਰ ਫਿਰ ਵੀ ਹੁਣ ਜਿਸ ਤਰ੍ਹਾਂ ਹਾਲਾਤਾਂ ਦੇ ਅੱਗੇ ਕਿਹਦਾ ਜ਼ੋਰ ਚੱਲਦਾ ਹੈ, ਫਿਰ ਬੰਦੇ ਨੂੰ ਮੂਵ ਔਨ ਹੋਣਾ ਹੀ ਪੈਂਦਾ ਹੈ। ਤੇ ਇਸ ਤਰ੍ਹਾਂ ਉਹ ਫਿਰ ਜਿਹੜਾ ਹੈ ਵੀ ਮੋਗੇ ਜ਼ਿਲ੍ਹੇ ਦੇ ਬੱਧਨੀ ਕਲਾਂ ਆਈ ਥਿੰਕ ਲਾਈਕ ਡਾਕਖਾਨਾ ਸੀ, ਤੇ ਉਹਦੇ ਨਜ਼ਦੀਕ ਰਣੀਏ ਪਿੰਡ ਆ ਕੇ ਉਹ ਬਹਿ ਗਏ। ਫਿਰ ਇਸੇ ਤਰ੍ਹਾਂ ਜਿਹੜੀ ਮੇਰੀ ਨਾਨੀ ਦੀ ਫੈਮਿਲੀ ਸੀ, ਜਿਹੜੀ ਮਾਨਾ ਵਾਲੀ ਫੈਮਿਲੀ ਸੀਗੀ, ਉਹ 'ਚ ਲਾਈਕ ਮਾਨਾ ਵਾਲੀ ਕੁਛ ਫੈਮਿਲੀ ਤੇ ਜਿਸ ਤਰ੍ਹਾਂ ਮਿਲਟਰੀ ਵਾਲੇ ਟਰੱਕਾਂ ਦੇ ਨਾਲ ਲਾਈ, ਤੇ ਕੁਛ ਜਿਸ ਤਰ੍ਹਾਂ ਆਪਣੀਆਂ ਬੱਗੀਆਂ ਵਗੈਰਾ ਤੇ ਸਮਾਨ ਲੈ ਕੇ ਆਏ। ਤੇ ਉਹ ਵੀ ਇੱਕ ਦੱਸਦੇ ਨੇ ਕਿ ਇੱਕ ਜਿਹੜੇ ਮੇਰੇ ਨਾਨੀ ਦੇ ਇੱਕ ਜਿਹੜੇ ਬ੍ਰਦਰ ਸੀਗੇ ਵੀ ਉਹਨਾਂ ਦੇ ਇੱਕ ਕੀਮਤੀ ਸਮਾਨ ਵਾਲੇ ਲਾਈਕ ਪੈਸੇ ਤੇ ਜ਼ੇਵਰਾ ਵਾਲਾ ਇੱਕ ਟਰੰਕ ਸੀ, ਉਹ ਵੀ ਉਹਨਾਂ ਨੇ ਸੁੱਟ ਦਿੱਤਾ ਵੀ ਕਿਤੇ ਵੇਖ ਕੇ ਵੀ ਸਾਨੂੰ ਹੀ ਨਾ ਲਾਈਕ ਮਾਰ ਦੇਣ। ਤੇ ਉਹ ਫਿਰ ਇਸ ਤਰ੍ਹਾਂ ਤੁਰਦੇ ਤੁਰਾਂਦੇ, ਤੇ ਉਹ ਵੀ ਫਿਰ ਜਿਸ ਤਰ੍ਹਾਂ ਕਈ ਪਿੰਡਾਂ ਤੋਂ ਪਹਿਲਾਂ ਤੇ ਉਹ ਆਏ ਧਰਮਕੋਟ, ਜਿਹੜਾ ਕਿ ਸ਼ਾਇਦ ਉਹ ਵੀ ਲਾਈਕ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਹੀ ਹੋਏਗਾ। ਤੇ ਉਸ ਤੋਂ ਬਾਅਦ ਫਿਰ ਕਿਉਂਕਿ ਉਹਨਾਂ ਦੀ ਜ਼ਮੀਨ ਜ਼ਿਆਦਾ ਸੀ, ਤੇ ਫਿਰ ਜਿਹੜੀ ਅਲਾਟਮੈਂਟ ਥੋੜੀ ਜਿਹੀ ਹੋਰ ਦੂਰ ਹੁੰਦੀ, ਤੇ ਉਹ ਜਿਹੜਾ ਉਸ ਟਾਈਮ ਤੇ ਚੜ੍ਹਦਾ ਪੰਜਾਬ ਦਾ ਕਰਨਾਲ ਲਾਈਕ ਜ਼ਿਲ੍ਹਾ ਹੈ ਜਿਹੜਾ ਹੁਣ ਉਹ ਹਰਿਆਣਾ ਸਟੇਟ ਦੇ ਵਿੱਚ ਆ ਜਾਂਦਾ ਹੈ। ਤੇ ਉੱਥੇ ਫਿਰ ਕਈ ਪਿੰਡ ਸਨ, ਕਿਉਂਕਿ ਪਹਿਲਾ ਪਿੰਡ ਦਾ ਨਾਮ ਜਿਸ ਤਰ੍ਹਾਂ ਦੱਸ ਰਹੇ ਸਨ ਰੰਬਾ, ਉੱਥੇ ਫਿਰ ਉਸ ਤੋਂ ਬਾਅਦ ਬੀਰ ਮਾਜਰਾ ਕਰਕੇ ਇੱਕ ਪਿੰਡ, ਉੱਥੇ ਥੋੜੀ ਦੇਰ ਲਾਈਕ ਰਹੇ, ਤੇ ਫਿਰ ਫਾਈਨਲੀ ਉਹ ਜਿਹੜਾ ਸੈਟਲ ਹੋਏ ਨੀ ਸਿੰਘ ਕਰਕੇ ਜੋ ਕਿ ਪਿੰਡ ਕਰਨਾਲ ਜ਼ਿਲ੍ਹੇ ਦੇ ਵਿੱਚ ਸੀ,
ਤੇ ਉੱਥੇ ਫਿਰ ਜਿਸ ਤਰ੍ਹਾਂ ਉਹਨਾਂ ਦੀ ਜਿਹੜੀ ਫੈਮਿਲੀ, ਜਿਹੜੀ ਮੇਰੀ ਨਾਨੀ ਦੇ ਜਿਹੜੇ ਫੈਮਿਲੀ ਸੀ, ਉਹ ਮੂਵ ਹੂੰ, ਹੋਈ। ਤੇ ਇਸੇ ਤਰ੍ਹਾਂ ਫਿਰ ਜਿਹੜੇ ਸੁਰੰਗੀਆਂ ਵਾਲੇ ਸਨ, ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀ, ਉਹ ਇਵੈਂਚੁਅਲੀ ਉਹ ਤੇ ਤਕਰੀਬਨ, ਕਿਉਂਕਿ ਨਾਗਰਾ ਫੈਮਿਲੀ ਕਾਫੀ ਵੱਡੀ ਸੀ ਤੇ ਉਹ ਕਈ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਚਲੇ ਗਏ, ਕਿਉਂਕਿ ਫੈਮਿਲੀ ਦਾ ਆਪਸ ਦੇ ਵਿੱਚ ਲਿੰਕ ਹੀ ਟੁੱਟ ਗਿਆ। ਕਿਉਂਕਿ ਇੱਕ ਤੇ ਲੋਕ ਜਿਸ ਤਰ੍ਹਾਂ ਬਾਰਡਰ ਨੇ ਵੰਡ ਦਿੱਤੇ, ਇੱਕ ਜਿਹੜੇ ਬਾਰਡਰ ਤੋਂ ਬਾਅਦ ਜਿਹੜਾ ਅਲਾਟਮੈਂਟ ਪ੍ਰੋਸੈਸ ਹੁੰਦਾ ਹੈ, ਉਸਨੇ ਕਈ ਫੈਮਿਲੀਜ਼ ਜਿਹੜੀਆਂ ਨੇ ਉਹ ਵੰਡ ਦਿੱਤੀਆਂ। ਕਿਉਂਕਿ ਕਈ ਵਾਰੀ, ਕਿਉਂਕਿ ਹਰ ਕਿਸੇ ਦੇ ਆਪਣੇ ਆਪ ਦੀ ਬਣ ਗਈ, ਕੋਈ ਕਿਤੇ ਆ ਕੇ ਬੈਠਿਆ ਤੇ ਕਿਸੇ ਦਾ ਕੰਟੈਕਟ ਉਸ ਟਾਈਮ ਤੇ ਹੋ ਸਕਿਆ, ਕਿਸੇ ਦਾ ਨਹੀਂ। ਤੇ ਕਈ ਤੇ ਪਤਾ ਹੀ ਨਹੀਂ ਲੱਗਿਆ ਵੀ ਚਾਚੇ ਤਾਏ ਵੀ ਕਿਹੜੇ ਪਿੰਡ ਜਾਂ ਕਿਹੜੇ ਸ਼ਹਿਰ 'ਚ ਜਾ ਕੇ ਜਿਸ ਤਰ੍ਹਾਂ ਲਾਈਕ ਉਹ ਬਹਿ ਗਏ ਨੇ। ਇਨਫੈਕਟ ਮੈਨੂੰ ਹੂੰ, ਹੁਣ ਕਾਫੀ ਜਿਸ ਤਰ੍ਹਾਂ ਜਿਹੜੀ ਨਾਗਰਾ ਫੈਮਿਲੀ ਹੈ, ਲਾਈਕ ਉਹ ਥੋੜਾ ਥੋੜਾ ਜਿਸ ਤਰ੍ਹਾਂ ਹੋਰ ਕਈ ਲੋਕਾਂ ਦਾ ਪਤਾ ਲੱਗ ਰਿਹਾ। ਪਰ ਜਿਸ ਤਰ੍ਹਾਂ ਜਿਹੜੇ ਮੇਰੇ ਦਾਦੀ ਦੇ ਜਿਹੜੇ ਚਾਚਾ ਜੀ, ਜਿਨ੍ਹਾਂ ਦੇ ਸਾਰਿਆਂ ਤੋਂ ਕਲੋਜ਼ ਸਨ, ਜਿਨ੍ਹਾਂ ਦਾ ਨਾਮ ਇੰਦਰ ਸਿੰਘ ਸੀ, ਤੇ ਫਿਰ ਮੇਰੀ ਦਾਦੀ ਦੇ ਵੀ ਜਿਹੜੀ ਫੈਮਿਲੀ ਸੀਗੀ, ਉਹ ਜਿਹੜੇ ਸੀ ਪਟਿਆਲਾ, ਕਿਉਂਕਿ ਪਟਿਆਲੇ ਸ਼ਹਿਰ ਦੇ ਵਿੱਚ ਆ ਗਏ ਸਨ। ਤੇ ਉਹ ਜਿਹੜੀ ਸੀ ਮੇਰੇ ਜਿਹੜੇ ਦਾਦੀ ਦੀ ਫੈਮਿਲੀ ਸੀ, ਤੇ ਆਬਵੀਅਸਲੀ ਫਿਰ ਮੇਰੇ ਜਿਹੜੇ ਦਾਦਾ ਦਾਦੀ, ਉਹ ਤੇ ਫਿਰ ਜਿਸ ਤਰ੍ਹਾਂ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ, ਕਿਉਂਕਿ ਕਈ ਵੱਖਰੀਆਂ ਥਾਵਾਂ ਤੇ ਹੁੰਦੇ ਹੁੰਦੇ ਫਿਰ ਪਹੁੰਚੇ ਸਨ। ਸੋ ਇਸ ਹੂੰ, ਤਰ੍ਹਾਂ ਇਹ ਹੈ ਜੀ ਵੀ ਜਿਹੜਾ ਲਾਈਕ ਇੱਕ ਤੇ ਜਿਹੜਾ ਪਾਰਟੀਸ਼ਨ ਦਾ ਜਾਨ ਬਚਾਉਣ ਦਾ ਦਰਦ, ਇੱਕ ਉਸ ਤੋਂ ਬਾਅਦ ਫਿਰ ਲਾਈਕ ਆਪਣੀ ਜ਼ਿੰਦਗੀ ਬਿਲਕੁਲ ਲਾਈਕ ਸਕ੍ਰੈਚ ਤੋਂ ਸ਼ੁਰੂ ਕਰਨ ਦਾ ਦਰਦ। ਕਿਉਂਕਿ ਪਾਰਟੀਸ਼ਨ ਦੇ ਲਾਈਕ ਕਈ ਐਸਪੈਕਟਸ ਨੇ ਵੀ ਜਿਹੜੇ ਲੋਕਾਂ ਨੂੰ ਕਾਫੀ ਜ਼ਿਆਦਾ ਜਿਸ ਤਰ੍ਹਾਂ ਅਫੈਕਟ ਕੀਤਾ। ਜਿਸ ਤਰ੍ਹਾਂ ਕੁਝ ਫੈਮਲੀਆਂ ਜਿਹੜੀਆਂ ਨੇ ਉਹ ਬਾਰਡਰ ਨਾਲ ਵੰਡੀਆਂ ਗਈਆਂ, ਜਿਸ ਤਰ੍ਹਾਂ ਆਬਵੀਅਸਲੀ ਮੇਰੇ ਨਾਨਾ ਦੇ ਜਿਹੜੇ ਸੀਗੇ, ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਜਿਹੜੇ ਭਤੀਜੇ ਸਨ ਬਲਵੀਰ ਸਿੰਘ ਤੇ ਪ੍ਰਿਥੀ ਸਿੰਘ, ਤੇ ਉਹ ਜਿਹੜੇ ਨੇ ਉਹ ਉੱਥੇ ਹੀ ਰਹਿ ਗਏ ਭੰਬਿਆਂ ਦੇ ਕਿਲੇ। ਇਸੇ ਤਰ੍ਹਾਂ ਹੂੰ, ਇੱਕ ਜਿਹੜੀ ਬਾਜਵਾ ਫੈਮਿਲੀ ਵੀ ਸੀਗੀ, ਕਿਉਂਕਿ ਜਿਹੜਾ ਭਗਵਾਨ ਸਿੰਘ ਦੇ ਚੱਕ 'ਚ ਜਿਹੜੀ ਰਹਿੰਦੀ ਸੀ ਉਸ ਟਾਈਮ ਤੇ ਉਹ ਬਾਜਵਾ ਫੈਮਿਲੀ ਵੀ ਉੱਥੇ ਰਹਿ ਗਈ। ਐਂਡ ਇਨਫੈਕਟ ਮੈਨੂੰ ਤੇ ਹੁਣ ਪਾਕਿਸਤਾਨ ਜਾ ਕੇ ਲਾਈਕ ਪਤਾ ਲੱਗਿਆ ਵੀ ਉਹ ਉੱਥੇ ਰਹਿ ਗਏ। ਤੇ ਜਿਹੜਾ ਕਿ ਇੱਕ ਸੀਗਾ ਕਿ ਮੈਨੂੰ ਉਹਦੇ ਕਰਕੇ ਘਰ ਵੀ ਲੱਭ ਗਿਆ, ਕਿਉਂਕਿ ਉਹਨਾਂ ਦੇ ਜਿਹੜੇ ਫਾਦਰ ਨੇ ਉਹਨਾਂ ਨੂੰ ਦੱਸਿਆ ਸੀਗਾ ਵੀ ਇੱਥੇ ਲਾਈਕ ਆ ਇਸ ਬੰਦੇ ਦਾ ਘਰ ਹੈ, ਤੇ ਆ ਹਰਦੇਵ ਸਿੰਘ ਹੋਰਾਂ ਦਾ ਘਰ ਇੱਥੇ ਹੈ। ਤੇ ਉਸ ਕਰਕੇ ਫਿਰ ਉਹ ਥੋੜਾ ਜਿਹਾ ਈਜ਼ੀ ਵੀ ਹੋ ਗਿਆ ਘਰ ਲੱਭਣ ਦੇ ਵਿੱਚ ਵੀ। ਬਟ ਉਹ ਵੀ ਕਾਫੀ ਜਿਸ ਤਰ੍ਹਾਂ ਬਈ ਫੈਮਲੀਆਂ ਕਈ ਤਰੀਕਿਆਂ ਨਾਲ ਵੰਡੀਆਂ ਗਈਆਂ। ਇੱਕ ਬਾਰਡਰਾਂ ਨੇ ਵੰਡਤੀਆਂ, ਇੱਕ ਜਿਹੜਾ ਅਲਾਟਮੈਂਟ ਪ੍ਰੋਸੈਸ ਨੇ ਵੰਡਤੀਆਂ। ਕੋਈ ਜਿਸ ਹੂੰ, ਤਰ੍ਹਾਂ ਹਰਿਆਣੇ 'ਚ ਚਲਾ ਗਿਆ, ਕੋਈ ਚੜ੍ਹਦੇ ਪੰਜਾਬ ਦੇ ਕਿਸੇ ਜ਼ਿਲ੍ਹੇ ਦੇ ਵਿੱਚ ਚਲਾ ਗਿਆ। ਕਈ ਵਾਰੀ ਕੰਟੈਕਟ ਵੀ ਤੁਹਾਡਾ ਲਾਈਕ ਛੁੱਟ ਜਾਂਦਾ, ਕਿਉਂਕਿ ਇੱਕਦਮ ਹੀ ਆ ਕੇ ਲੋਕੀ ਬੈਠੇ ਤੇ ਫਿਰ ਉਹ ਜਿਸ ਤਰ੍ਹਾਂ ਲੱਭਣ ਲਭਾਣ ਦੇ ਵਿੱਚ ਵੀ ਕਈ ਸਾਲ ਲੱਗ ਜਾਂਦੇ ਨੇ। ਹੂੰ। ਅੱਛਾ, ਬਾਜਵਾ ਸਾਹਿਬ, ਅਗਰ ਅਸੀਂ ਦੇਖੀਏ ਤਾਂ ਤੁਸੀਂ ਜਿਤਨਾ ਜਾਣਿਆ, ਤੁਸੀਂ ਜਿਹੜੀ ਆਪਣਾ ਪਿੱਛੇ ਆ ਕੇ ਲੱਭਿਆ, ਉਹ 4 ਫੈਮਿਲੀਜ਼ ਹਨ। ਇੱਕ ਹਾਂਜੀ, ਤੁਹਾਡੀ ਨਾਨੀ ਦੀ ਫੈਮਿਲੀ ਹੈ, ਇੱਕ ਤੁਹਾਡੇ ਨਾਨਾ ਦੀ ਹੈ, ਹਾਂਜੀ, ਠੀਕ ਹੈ, ਇੱਕ ਤੁਹਾਡੀ ਦਾਦੀ ਦੀ ਹੈ ਔਰ ਇੱਕ ਤੁਹਾਡੇ ਦਾਦਾ ਦੀ ਹੈ। ਇਹ 4 ਫੈਮਿਲੀਜ਼ ਹਨ। ਇਹ ਚਾਰੋਂ ਫੈਮਿਲੀਜ਼ ਵੱਡੇ ਲੈਂਡਲਾਰਡ ਹਨ। ਲਹਿੰਦੇ ਪੰਜਾਬ ਦੇ ਵੱਡੇ ਜ਼ਿਮੀਂਦਾਰਾਂ ਦੇ ਵਿੱਚ ਉਹਨਾਂ ਦਾ ਸ਼ੁਮਾਰ ਹੁੰਦਾ ਹੈ। ਜਦੋਂ ਇਹ ਸਾਰੇ ਚੜ੍ਹਦੇ ਪੰਜਾਬ ਚਲੇ ਜਾਂਦੇ ਹਨ, ਜਿਹੜਾ ਹਿੰਦੁਸਤਾਨ ਬਣ ਜਾਂਦਾ ਹੈ ਪੰਜਾਬ ਨੂੰ ਵੰਡ ਕੇ 2 ਖਿੱਤਿਆਂ ਦੇ ਵਿੱਚ, ਉਸ ਤੋਂ ਬਾਅਦ ਅਗਰ ਅਸੀਂ ਦੇਖੀਏ ਤਾਂ ਇਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਜਿਹੜੀ ਹੈ, ਉਹ ਕਿਸ ਤਰ੍ਹਾਂ ਹਰਟ ਹੁੰਦੀ ਹੈ? ਕਿਉਂਕਿ ਬਹੁਤ ਸਾਰੀਆਂ ਮੈਂ ਸਟੋਰੀਜ਼ ਜਿਹੜੀਆਂ ਅਸੀਂ ਕੀਤੀਆਂ ਹਨ, ਬਹੁਤ ਸਾਰਾ ਜਾਣਾ ਹੈ, ਉਹਦੇ ਵਿੱਚ ਬਹੁਤ ਜ਼ਿਆਦਾ ਇਫੈਕਟ ਹੋਏ ਨੇ ਲੋਕ, ਫਾਈਨੈਂਸ਼ੀਅਲੀ ਇਫੈਕਟ ਹੋਏ ਨੇ। ਜਿਹੜੇ ਵੱਡੇ ਪੋਲੀਟੀਕਲ ਘਰਾਣੇ ਸੀ, ਜਿਹੜੇ ਵੱਡੇ ਕਿਸਾਨ ਲੈਂਡਲਾਰਡ ਘਰਾਣੇ ਸੀ, ਉਹਨਾਂ ਦੀ ਬਿਲਕੁਲ ਅੱਗੇ ਹਾਲਤ ਚੇਂਜ ਹੋ ਜਾਂਦੀ ਹੈ। ਤੇ ਇਹ ਜਿਹੜੇ ਤੁਹਾਡੇ ਚਾਰੋਂ ਘਰਾਣੇ ਸਨ, ਇਹਨਾਂ ਦੀ ਪੋਜੀਸ਼ਨ ਜਿਹੜੀ ਹੈ, ਉਹ ਫਿਰ ਕਿਵੇਂ ਦੀ ਰਹੀ? ਕਿਆ ਮੇਨਟੇਨ ਕਰ ਪਾਏ ਜਾਂ ਕਿਉਂ ਮੇਨਟੇਨ ਨਹੀਂ ਕਰ ਪਾਏ? ਨਹੀਂ ਜੀ, ਉਹ ਡੈਫੀਨੇਟਲੀ ਉਹਦਾ ਇਫੈਕਟ ਲਾਈਕ ਕਈ ਲੈਵਲਸ ਤੇ ਜਿਸ ਤਰ੍ਹਾਂ ਲਾਈਕ ਦੇਖਣ ਨੂੰ ਜਿਹੜਾ ਮਿਲਿਆ। ਕਿਉਂਕਿ ਉਹ ਡੈਫੀਨੇਟਲੀ ਲਾਈਕ ਇੱਕ ਜ਼ਿੰਦਗੀ ਦੁਬਾਰਾ ਲਾਈਕ ਸਕ੍ਰੈਚ ਤੋਂ ਸ਼ੁਰੂ ਕਰਨੀ। ਜਿਸ ਤਰ੍ਹਾਂ ਪਹਿਲੀ ਚੀਜ਼ ਤੇ ਇਹ ਹੈ ਵੀ ਇੱਥੇ ਇਹਨਾਂ ਨੇ ਜਿਹੜਾ ਸੀ ਨਵਾਂ ਘਰ ਬਣਾਇਆ ਸੀਗਾ ਚੱਕ ਝੁਮਰੇ ਦੇ ਵਿੱਚ, ਜਿਹੜੇ ਮੈਂ ਦਾਦਾ ਦੀ ਫੈਮਿਲੀ ਦੀ ਗੱਲ ਕਰਦਾ ਤੇ ਉਹਨਾਂ ਨੇ ਚੱਕ ਝੁਮਰੇ ਦੇ ਵਿੱਚ ਜਿਸ ਤਰ੍ਹਾਂ ਨਵਾਂ ਘਰ ਬਣਾਇਆ। ਕਿਉਂਕਿ ਪਹਿਲੀ ਚੀਜ਼ ਤੇ ਇਹ ਹੈ ਕਿ ਜਿਹੜੇ ਕੁਝ ਪੈਸੇ ਸਨ, ਜਿਹੜੇ ਮੇਰੇ ਪੜਦਾਦਾ ਦੀ estate ਸੀ, ਜਿਹਦੀ ਸੇਲ ਹੋਈ ਸੀਗੀ ਜਦੋਂ ਲਾਈਕ ਟਾਂਗਾਨਿਕਾ ਲਾਈਕ ਅਫਰੀਕਾ ਦੇ ਵਿੱਚ, ਜੀ। ਤੇ ਉਹ ਉਹਨਾਂ ਨੇ ਬੈਂਕ ਦੇ ਵਿੱਚ ਜਮ੍ਹਾਂ ਕਰਾਏ ਸੀ। ਤੇ ਉਹ ਬੈਂਕ ਜਿਹੜਾ ਸੀਗਾ ਉਹ ਡਾਕਾ ਵੀ ਕਿਉਂਕਿ ਵੱਖਰਾ ਜਿਸ ਤਰ੍ਹਾਂ ਮੁਲਕ ਬਣ ਗਿਆ, ਤੇ ਕਿਉਂਕਿ ਤੇ ਉਹ ਵੀ ਪੈਸੇ ਵੀ ਕਿਉਂਕਿ ਬੈਂਕ ਦੇ ਫੇਲ ਹੋਣ ਕਰਕੇ ਪਹਿਲਾਂ ਤੇ ਜਿਹੜਾ ਫਾਈਨੈਂਸ਼ੀਅਲ ਲਾਸ ਇਹਨਾਂ ਨੂੰ ਉੱਥੇ ਹੋਇਆ। ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਅਲਾਟਮੈਂਟ ਦਾ ਪ੍ਰੋਸੈਸ ਹੁੰਦਾ ਹੈ, ਕਿਉਂਕਿ ਜਿਹੜੇ ਤੇ ਲੋਕ ਜ਼ਿਆਦਾ ਜ਼ਮੀਨ ਵਾਲੇ ਨੇ ਤੇ ਉਹ ਮੁਸ਼ਕਿਲ ਸੀਗਾ ਵੀ ਇੰਨੀ ਜਿਹੜੀ ਜ਼ਮੀਨ ਹੈ ਲਾਈਕ ਉਹ ਕੰਪਨਸੇਟ ਕਰਨ। ਫਿਰ ਉਹਦੇ ਵਿੱਚ ਹੀ ਇਸ ਤਰ੍ਹਾਂ ਦੇ ਰੂਲ ਬਣਾਏ ਗਏ ਕਿ ਜਿਸ ਤਰ੍ਹਾਂ ਇਸ ਪ੍ਰੋਸੈਸ ਨੂੰ ਮੈਨੀਪੂਲੇਟ ਕੀਤਾ ਜਾਵੇ ਕਿ ਲੋਕਾਂ ਦਾ ਜਿਹੜਾ ਬਣਦਾ ਹੱਕ ਹੈ ਭਈ ਉਹ ਨਾ
ਦਿੱਤਾ ਜਾਵੇ। ਤੇ ਉਹ ਫਿਰ ਜਿਸ ਤਰ੍ਹਾਂ ਕਿ ਯੂਪੀ ਵਿੱਚ ਅਲਾਟਮੈਂਟ ਕਰ ਲਓ, ਫਿਰ ਬੰਦਾ ਆਬਵੀਅਸਲੀ ਉੱਥੇ ਧੱਕੇ ਖਾ ਕੇ ਥੱਕ ਹਾਰ ਕੇ ਫਿਰ ਅੱਗੇ ਹਰਿਆਣੇ ਆਉਂਦਾ ਹੈ, ਫਿਰ ਜਿਸ ਤਰ੍ਹਾਂ ਹੁਸ਼ਿਆਰਪੁਰ, ਤੇ ਫਿਰ ਜਿਹੜਾ ਤੁਸੀਂ ਕਹਿੰਦੇ ਵੀ ਜੇ ਤੁਸੀਂ ਆਪਣੀ ਜਿਹੜੀ ਪ੍ਰਾਪਰਟੀ ਤੁਸੀਂ ਲੂਜ਼ ਕਰ ਰਹੇ ਹੋ ਤੇ ਤੁਹਾਨੂੰ ਆਲਮੋਸਟ ਉਹਦਾ 20% ਹੀ ਮਿਲ ਰਿਹਾ ਹੈ। ਫਿਰ ਕਿਉਂਕਿ ਮੇਰੇ ਦਾਦਾ ਇਕੱਲੇ ਸਨ, ਫਿਰ ਕਿਉਂਕਿ ਉੱਥੇ ਕਈ ਹੋਰ ਜਿਸ ਤਰ੍ਹਾਂ ਲਾਅ ਹੈ, ਜਿਸ ਤਰ੍ਹਾਂ ਸੀਲਿੰਗ ਲਾਅ, ਵੀ ਇਕੱਲਾ ਬੰਦਾ ਇੰਨੀ ਤੋਂ ਜ਼ਿਆਦਾ ਜ਼ਮੀਨ ਨਹੀਂ ਰੱਖ ਸਕਦਾ। ਸੋ ਓਵਰ ਪੀਰੀਅਡ ਆਫ ਟਾਈਮ ਜਿਹੜਾ ਕਈ ਐਸੇ ਟਾਈਮ ਆਏ ਕਿ ਈਵਨ ਪਾਰਟੀਸ਼ਨ ਤੋਂ ਬਾਅਦ ਵੀ ਜਦੋਂ ਚੜ੍ਹਦੇ ਪੰਜਾਬ ਚਲੇ ਗਏ, ਕਿਉਂਕਿ ਉੱਥੇ ਇੱਕ ਲਾਸ ਕੋਈ ਨਵਾਂ ਨਿਕਲਿਆ ਸੀਗਾ ਵੀ ਤੁਸੀਂ ਇੰਨੀ ਤੋਂ ਜ਼ਿਆਦਾ ਜ਼ਮੀਨ ਨਹੀਂ ਤੁਸੀਂ ਹੋਲਡ ਕਰ ਸਕਦੇ, ਤੇ ਫਿਰ ਉਹਨਾਂ ਨੇ ਜਿਸ ਤਰ੍ਹਾਂ ਆਲਮੋਸਟ ਕਹਿੰਦੇ ਵੀ ਮੁਫਤ ਦੇ ਭਾਈ ਜਿਹੜੀ ਹੈ ਜ਼ਮੀਨ ਉਹਨਾਂ ਨੂੰ ਜਿਹੜੀ ਹੈ ਜੀ, ਛੱਡਣੀ ਪਈ। ਤੇ ਇਸ ਤਰ੍ਹਾਂ ਜਿਹੜਾ ਕਾਫੀ ਜ਼ਿਆਦਾ ਜਿਸ ਤਰ੍ਹਾਂ ਫਾਈਨੈਂਸ਼ੀਅਲੀ ਸਾਰੇ ਹੀ ਕਾਫੀ ਜ਼ਿਆਦਾ ਹਰਟ ਹੋਏ, ਕਿਉਂਕਿ ਪਹਿਲਾਂ ਤੇ ਜਿਹੜਾ ਅਲਾਟਮੈਂਟ ਪ੍ਰੋਸੈਸ ਸੀ ਇੰਨਾ ਜਿਹੜਾ ਸੀ ਕਿ ਜਿਸ ਦੇ ਵਿੱਚ ਕਿ ਤੁਹਾਡੀ ਜਿਹੜੀ ਜ਼ਮੀਨ ਦਾ ਬਿਲਕੁਲ ਇੱਕ ਫ੍ਰੈਕਸ਼ਨ ਹੀ ਤੁਹਾਨੂੰ ਜਿਹੜੀ ਹੈ ਉਹ ਮਿਲ ਰਹੀ ਹੈ। ਤੇ ਜਿਸ ਤਰ੍ਹਾਂ ਹੁਣ ਚੱਕ ਝੁਮਰੇਦ ਵਗੈਰਾ ਵਿੱਚ ਤੇ ਮੇਰੇ ਜਿਹੜੇ ਦਾਦਾ ਸੀ ਉਹ ਜ਼ਿਆਦਾ ਕਿਉਂਕਿ ਆਪ ਨਹੀਂ ਸੀ ਇਨਵੋਲਵ ਹੁੰਦੇ, ਜਿਸ ਤਰ੍ਹਾਂ ਖੇਤੀਬਾੜੀ ਵਗੈਰਾ ਕਿਉਂਕਿ ਤਕਰੀਬਨ ਮੁਜ਼ਾਹਰੇ ਕਰਦੇ ਸੀ। ਫਿਰ ਇੱਥੇ ਆ ਕੇ ਫਿਰ ਇਹਨਾਂ ਨੂੰ ਜਿਸ ਤਰ੍ਹਾਂ ਥੋੜਾ ਬਹੁਤ ਜ਼ਿਆਦਾ ਵੇਖਣਾ ਪਿਆ ਕੰਮ ਕੰਪੇਅਰ ਟੂ ਜਿਸ ਤਰ੍ਹਾਂ ਉੱਥੋਂ ਦਾ ਲਾਈਫ ਸਟਾਈਲ ਸੀ। ਪਰ ਫਿਰ ਵੀ ਜਿਸ ਤਰ੍ਹਾਂ ਸੋ ਇਹ ਡੈਫੀਨੇਟਲੀ ਇਹ ਇੱਕ ਐਸਪੈਕਟ ਜ਼ਰੂਰ ਹੈ ਪਾਰਟੀਸ਼ਨ ਦਾ, ਵੀ ਜਿੰਨਾ ਲੋਕਾਂ ਨੇ ਗਵਾਇਆ ਹੈ ਵੀ ਉਸਦਾ ਇੱਕ ਬਿਲਕੁਲ ਫ੍ਰੈਕਸ਼ਨ ਵੀ ਨਹੀਂ, ਆਲਮੋਸਟ 20% ਤੱਕ ਲਿਜਾ ਕੇ ਕੰਪਨਸੇਟ ਕਰਨਾ, ਤੇ ਉਸ 20% ਦੇ ਵੀ ਅੱਗੇ ਜਿਹੜੇ ਨੇ ਉਹ ਚੈਲੰਜਸ ਜਿਹੜੇ ਨੇ ਆਉਂਦੇ ਨੇ। ਹਾਂਜੀ, ਤੇ ਫਿਰ ਇਸ ਤਰ੍ਹਾਂ ਜਿਸ ਤਰ੍ਹਾਂ ਜਿੰਨੀਆਂ ਵੀ ਫੈਮਲੀਜ਼ ਨੇ ਉਹਨਾਂ ਨੇ ਕਾਫੀ ਜਿਸ ਤਰ੍ਹਾਂ ਫਾਈਨੈਂਸ਼ੀਅਲੀ ਜਿਹੜਾ ਹੈ ਉਹ ਹਰਟ ਹੋਈਆਂ ਨੇ, ਤੇ ਕਾਫੀ ਜਿਸ ਤਰ੍ਹਾਂ ਮੁਸ਼ਕਲਾਤ ਦਾ ਜਿਸ ਤਰ੍ਹਾਂ ਇਵੈਂਚੁਅਲੀ ਜਿੱਦਾਂ ਉਹ ਆਉਂਦੇ ਆ, ਕਿਉਂਕਿ ਅਲਾਟਮੈਂਟ ਪ੍ਰੋਸੈਸ ਵੀ ਜਿਸ ਤਰ੍ਹਾਂ ਕਾਫੀ ਜਿਹੜਾ ਬਾਅਦ ਦੇ ਵਿੱਚ ਹੋਇਆ ਹੈ, ਪਰ ਉਸ ਤੋਂ ਪਹਿਲਾਂ ਵੀ ਜਿਸ ਤਰ੍ਹਾਂ ਆਉਣਾ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਮੇਰੇ ਦਾਦਾ ਦਾਦੀ ਆਏ, ਕੋਈ ਸਮਾਨ ਨਹੀਂ ਕੁਛ ਨਹੀਂ ਉਹਨਾਂ ਦੇ ਕੋਲੇ, ਇੱਕ ਗੜਵੀ ਤੇ ਇੱਕ ਬੱਚੇ ਤੋਂ ਇਲਾਵਾ, ਤੇ ਇੱਕ ਫੂਡ ਜਿਹੜੀਆਂ ਬਿਲਕੁਲ ਬੇਸਿਕ ਚੀਜ਼ਾਂ ਆ ਉਹਨਾਂ ਲਈ ਵੀ ਜਿਸ ਤਰ੍ਹਾਂ ਵੀ ਸਟਰਗਲ ਕਰਨਾ। ਉਹ ਚਲੋ ਫਿਰ ਮੇਰੀ ਦਾਦੀ ਜੀ ਥੋੜੇ ਜਿਹੇ ਲੱਕੀ ਸੀ ਵੀ ਜਿਹੜੇ ਉਹਨਾਂ ਦੇ ਬਾਪੂ ਜੀ ਸੀ ਵੀ ਉਹਨਾਂ ਨੇ ਜਿਹੜਾ ਘਰ ਸੀ ਉਹ ਬਿਲਕੁਲ ਸਟੇਸ਼ਨ ਦੇ ਸਾਹਮਣੇ ਲਿਆ, ਤੇ ਉਹਨਾਂ ਨੂੰ ਆਉਂਦਿਆਂ ਨੂੰ ਵੇਖ ਲਿਆ, ਤੇ ਉਹ ਥੋੜਾ ਜਿਹਾ ਉਹਨਾਂ ਲਈ ਈਜ਼ੀ ਹੋ ਗਿਆ। ਪਰ ਇਸ ਤਰ੍ਹਾਂ ਤੁਸੀਂ ਬਾਕੀ ਵੀ ਲੋਕ ਵੇਖ ਰਹੇ ਹੋ ਵੀ ਜਿਹੜੇ ਲੋਕਾਂ ਨੂੰ ਤਕਰੀਬਨ ਰਿਫਿਊਜੀ ਕੈਂਪਾਂ ਦੇ ਵਿੱਚ ਰਹਿਣਾ ਪਿਆ ਹੋਏਗਾ, ਤੇ ਕਾਫੀ ਜਿਸ ਤਰ੍ਹਾਂ ਜਿਹੜਾ ਮੁਸ਼ਕਲ ਜਿਹੜਾ ਦੌਰ ਹੈ ਉਹਨਾਂ ਨੂੰ ਕੱਟਣਾ ਪਿਆ ਹੋਏਗਾ। ਤੇ ਇਸੇ ਤਰ੍ਹਾਂ ਵੀ ਇਹ ਜਿਹੜੀ ਇੱਕ ਚੀਜ਼ ਜਿਹੜੀ ਹੈ ਵੀ ਇੱਕ ਜਿਸ ਨੂੰ ਕਈ ਵਾਰੀ ਇਗਨੋਰ ਕਰ ਦਿੱਤਾ ਜਾਂਦਾ, ਕਿਉਂਕਿ ਪਰ ਪਾਰਟੀਸ਼ਨ ਦੇ ਜਿਹੜੇ ਕਈ ਐਸਪੈਕਟਸ ਨੇ, ਕਿਉਂਕਿ ਜਿਹੜੇ ਪਾਰਟੀਸ਼ਨ ਦੇ ਫੈਕਟ ਨੇ ਸਿਰਫ ਉਹ 1947 ਚ ਨਹੀਂ, ਪਰ ਉਸ ਤੋਂ ਕਈ ਸਾਲ ਬਾਅਦ ਤੱਕ ਜਿਹੜੇ ਆ ਰਹੇ ਨੇ। ਜੀ, ਜੀ। ਅੱਛਾ, ਇਹਦੇ ਵਿੱਚ ਅਗਰ ਅਸੀਂ ਦੇਖੀਏ ਹਿਊਮੈਨਿਟੇਰੀਅਨ ਬੁਨਿਆਦਾਂ ਤੇ ਬਹੁਤ ਸਾਰੇ ਸਾਨੂੰ ਕਰੈਕਟਰ ਐਸੇ ਵੀ ਮਿਲਦੇ ਨੇ ਜਿਹੜੇ ਪਹਿਲੇ ਬਹੁਤ ਅੱਛੇ ਇਨਸਾਨ ਸਨ। ਉਸ ਤੋਂ ਬਾਅਦ ਅਚਾਨਕ ਉਹਨਾਂ ਦਾ ਮਾਈਂਡ ਚੇਂਜ ਹੁੰਦਾ ਹੈ ਜਦੋਂ ਉਹ ਦੰਗੇ ਦੇਖਦੇ ਹਨ 47 ਦੇ ਵਿੱਚ। ਉਹਦੇ ਵਿੱਚ ਰਿਲੀਜੀਅਸ ਵੰਡ ਜਿਹੜੀ ਹੈ ਪੰਜਾਬ ਦੇ ਅੰਦਰ, ਉਹਨਾਂ ਬੁਨਿਆਦਾਂ ਤੇ ਫਿਰ ਬਹੁਤ ਜ਼ਿਆਦਾ ਉਸ ਤੋਂ ਬਾਅਦ ਇਨਸਾਨ ਸੋਚਦਾ ਹੈ। ਲਹਿੰਦੇ ਪੰਜਾਬ ਦੇ ਵਿੱਚ ਅਸੀਂ ਅਗਰ ਦੇਖੀਏ ਤਾਂ ਉਹਦੇ ਵਿੱਚ ਅੱਜ ਵੀ ਬਹੁਤ ਸਾਰੇ ਲੋਕ ਐਸੇ ਹਨ ਜਿਹੜੇ ਅਸੀਂ ਕਿਸੇ ਸਿੱਖ ਭੈਣ ਭਾਈ ਦੇ ਨਾਲ ਉਹਦੇ ਨਾਲ ਪਿਆਰ ਮੁਹੱਬਤ ਦੀ ਗੱਲ ਕਰ ਰਹੇ ਹੋਈਏ, ਤੇ ਉਹਦੇ ਵਿੱਚ ਉਹ ਆਖਦੇ ਨੇ ਕਿ ਉਹ ਇਹਨਾਂ ਸਿੱਖਾਂ ਨੇ ਸਾਨੂੰ ਉਸ ਵੇਲੇ ਮਾਰਿਆ ਸੀ। ਸੇਮ ਕੰਡੀਸ਼ਨ ਹੈ ਕਿ ਜਿਹੜੇ ਸਿੱਖ ਬੱਚੇ ਹਨ, ਸਿੱਖ ਜਿਹੜੀ ਅੱਜ ਅੱਜ ਕਮਿਊਨਿਟੀ ਹੈ, ਉਹਦੇ ਵਿੱਚ ਵੀ ਬਹੁਤ ਸਾਰੇ ਲੋਕ ਇਹ ਹਨ ਕਿ ਉਹ ਕਹਿੰਦੇ ਨੇ ਸਾਨੂੰ 47 ਦੇ ਵਿੱਚ ਮੁਸਲਿਆਂ ਨੇ ਮਾਰਿਆ ਸੀ, ਉੱਥੋਂ ਕੱਢਿਆ ਸੀ। ਇਹ ਇੱਕ ਬੜਾ ਵੱਡਾ ਚੇਂਜ ਹੈ, ਇਸਨੂੰ ਅਗਰ ਕੁਛ ਸਮਝਣਾ ਹੋਵੇ ਤੇ ਇਹਦੇ ਤੇ ਕਈ ਥੀਸਿਸ ਹੋ ਸਕਦੇ ਨੇ ਕਿ ਇਹ ਹਿਊਮੈਨਿਟੇਰੀਅਨ ਚੇਂਜ ਕਿਸ ਤਰੀਕੇ ਨਾਲ ਆਉਂਦਾ ਹੈ। ਪਹਿਲੇ ਇਸ ਤਰ੍ਹਾਂ ਦਾ ਵੱਡਾ ਚੇਂਜ ਨਹੀਂ ਸੀ। ਪਹਿਲੇ ਇਤਨੀ ਵੱਡੀ ਧਾਰਮਿਕ ਵੰਡ ਨਹੀਂ ਸੀ ਜਿਹੜੀ 47 ਨੇ ਕੀਤੀ ਹੈ। ਤੁਹਾਡੀ ਫੈਮਿਲੀਜ਼ ਦੇ ਅੰਦਰ ਕਿਆ ਜਿਹੜੇ ਉਹਨਾਂ ਦੇ ਮੁਸਲਿਮ ਇੱਥੇ ਘਰਾਣੇ ਸਨ, ਜਿਨ੍ਹਾਂ ਨਾਲ ਉਹਨਾਂ ਦੀ ਦੋਸਤੀ ਸੀ, ਉਹਨਾਂ ਦੇ ਨਾਲ ਉਸ ਤੋਂ ਬਾਅਦ ਜ਼ੇਨ ਉਹਨਾਂ ਦਾ ਉਸੇ ਤਰੀਕੇ ਰਿਹਾ, ਜਾਂ ਉਹਨਾਂ ਦਾ ਮਾਈਂਡ ਵੀ ਚੇਂਜ ਹੋਇਆ, ਇਹ ਵੰਡੇ ਗਿਆ ਮੁਸਲਿਮ ਕਮਿਊਨਿਟੀ ਔਰ ਉਹਨਾਂ ਨੇ ਕਿਹਾ ਕਿ ਨਹੀਂ ਹੁਣ ਅਸੀਂ ਸਿੱਖ ਹਾਂ, ਜਾਂ ਕਿ ਉਸ ਤੋਂ ਕੋਈ ਹਿਊਮੈਨਿਟੇਰੀਅਨ ਬੁਨਿਆਦਾਂ ਕਾਇਮ ਰਹੀਆਂ? ਤੁਸੀਂ ਆਪਣੀ ਲਾਈਫ ਦੇ ਵਿੱਚ ਕੀ ਦੇਖਿਆ, ਆਪਣੇ ਵੱਡਿਆਂ ਤੋਂ ਕੀ ਸੁਣਿਆ? ਬਿਲਕੁਲ ਨਹੀਂ, ਜਿਸ ਤਰ੍ਹਾਂ ਜਿਹੜਾ ਮੇਰੀ ਫੈਮਿਲੀ ਦਾ ਥੋੜਾ ਜਿਹਾ ਡਿਫਰੈਂਟ ਪਰਸਪੈਕਟਿਵ ਸੀਗਾ, ਕਿਉਂਕਿ ਮੇਰੀ ਦਾਦੀ ਜੀ ਸੀ, ਹਾਲਾਂਕਿ ਉਹ ਪਾਰਟੀਸ਼ਨ ਰਾਈਟਸ ਦੇ ਦੌਰਾਨ ਮੂਵ ਹੋਏ ਸੀਗੇ ਟ੍ਰੇਨ ਦੇ ਉੱਤੇ, ਪਰ ਉਹਨਾਂ ਦੀ ਜਿਹੜੀ ਸੋਚ ਸੀਗੀ, ਕਿਉਂਕਿ ਉਹ ਬੜਾ ਜਿਹੜੀ ਸਿੰਪੈਥੀ ਫੀਲ ਕਰਦੇ ਸੀ ਵੀ ਜਿਹੜੇ ਲੋਕੀ ਇਧਰੋਂ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਵੱਲ ਵੀ ਜਿਹੜੀਆਂ ਮੁਸਲਿਮ ਫੈਮਲੀਜ਼ ਜਿਹੜੀਆਂ ਗਈਆਂ ਨੇ, ਉਹਨਾਂ ਨੂੰ ਉਹਨਾਂ ਦੇ ਨਾਲ ਵੀ ਜਿਹੜਾ ਕਨੈਕਸ਼ਨ ਦਾ ਫੀਲ ਸੀ, ਕਿਉਂਕਿ ਉਹਨਾਂ ਦਾ ਕਈ ਵਾਰੀ ਜਿਸ ਤਰ੍ਹਾਂ ਬਹਿ ਕੇ ਜਿਸ ਤਰ੍ਹਾਂ ਪੁੱਛਣਾ ਵੀ ਤੁਹਾਨੂੰ ਡਰ ਨਹੀਂ ਸੀ ਲੱਗਦਾ, ਕਹਿੰਦੇ ਵੀ ਉਹਨਾਂ ਵਿਚਾਰਿਆਂ ਨਾਲ ਕੀ, ਵੀ ਉਹ ਵੀ ਵਿਚਾਰੇ ਜਿਵੇਂ ਅਸੀਂ ਉੱਜੜੇ ਆ ਤੇ ਉਵੇਂ ਹੀ ਉਹ ਵਿਚਾਰੇ ਉੱਜੜੇ ਨੇ, ਤੇ ਜੋ ਕੁਛ ਅਸੀਂ ਵੇਖਿਆ ਵੀ ਕਈ ਸਿਚੁਏਸ਼ਨ ਤੇ ਕਹਿੰਦੇ ਵੀ ਜਿਹੜੇ ਲੋਕੀ ਵਿਚਾਰੇ ਇਧਰੋਂ ਗਏ ਵੀ ਉਹਨਾਂ ਦੀ
ਕਿੰਨੀ ਜਿਹੜੀ ਬੁਰੀ ਹਾਲਤ ਹੋਈ ਹੈ, ਜਿਸ ਤਰ੍ਹਾਂ ਖਾਸ ਤੌਰ ਤੇ ਜਿਹੜੇ ਅੰਮ੍ਰਿਤਸਰ ਵਗੈਰਾ ਵਰਗੇ ਸ਼ਹਿਰ ਨੇ, ਵੀ ਜਦੋਂ ਜਿਹੜੀਆਂ ਗੱਡੀਆਂ ਤੇ ਹਮਲੇ, ਤੇ ਕਹਿੰਦੇ ਪਈ ਉਹ ਵੇਖ ਕੇ ਸ਼ਰਮ ਆਉਂਦੀ ਸੀ ਪਈ ਇੰਨੀ, ਪਈ ਏਦਾਂ ਕੋਈ ਇੰਨਾ ਜ਼ੁਲਮ ਕੋਈ ਕਿਵੇਂ ਕਰ ਸਕਦਾ ਹੈ। ਤੇ ਕਹਿੰਦੇ ਪਈ ਇਸੇ ਤਰ੍ਹਾਂ ਕਹਿੰਦੇ ਪਈ ਜਿਹੜੇ ਇੱਥੇ ਲੋਕੀ ਨੇ ਉਹ ਵੀ ਵਿਚਾਰੇ, ਜਿਵੇਂ ਇਹ ਆਪਣਾ ਘਰ ਘਾਟ ਛੱਡ ਕੇ ਆਏ ਨੇ ਚੱਕ ਝੁਮਰੇ, ਉਵੇਂ ਜਿਹੜੇ ਵਿਚਾਰੇ ਦਸੂਹੇ ਵਾਲੇ ਜਿਨ੍ਹਾਂ ਦਾ ਘਰ ਹੋਏਗਾ ਉਹ ਵੀ ਤੇ ਵਿਚਾਰੇ ਆਪਣਾ ਘਰ ਘਾਟ ਛੱਡ ਕੇ ਪਤਾ ਨਹੀਂ ਗਏ ਹੀ ਨੇ ਨਾ। ਤੇ ਇਹ ਤੇ ਹੈ ਵੀ ਸਫ਼ਰ ਜਿਹੜਾ ਦੋਵੇਂ ਪਾਸੇ ਕੀਤਾ ਤੁਸੀਂ, ਜਿਸ ਤਰ੍ਹਾਂ ਇੱਕ ਪਾਸੇ ਦਾ ਪਰਸਪੈਕਟਿਵ ਨਹੀਂ ਤੁਸੀਂ ਜਿਸ ਤਰ੍ਹਾਂ ਵੇਖ ਸਕਦੇ ਵੀ, ਹਾਂਜੀ ਵੀ ਇੱਕ ਸਾਈਡ ਨੇ ਜਿਸ ਤਰ੍ਹਾਂ ਜ਼ਿਆਦਾ ਸਫ਼ਰ ਕੀਤਾ ਤੇ ਤੁਸੀਂ ਕਿਸੇ ਨੂੰ, ਕਿਉਂਕਿ ਮੇਰੇ ਦੇਸ਼ ਆ, ਕਿਉਂਕਿ ਉਹਨਾਂ ਨੇ ਤੇ ਉਹਦੇ ਹਮੇਸ਼ਾ ਫੈਮਿਲੀ ਬਾਰੇ ਵੀ ਸੋਚਦੇ ਸੀ ਵੀ ਜਿਹੜੀ ਘਰ ਛੱਡ ਕੇ ਗਏ ਸੀ ਵੀ ਉਹਨਾਂ ਕਈ ਵਾਰੀ ਕਹਿਣਾ ਵੀ ਵਿਚਾਰੇ ਐਂ ਆਪਣਾ ਘਰ ਛੱਡ ਕੇ ਚਲ ਗਏ ਜਿਵੇਂ ਅਸੀਂ ਛੱਡ ਕੇ ਗਏ ਆ। ਤੇ ਉਹਨਾਂ ਨੂੰ ਕਾਫੀ ਜਿਸ ਤਰ੍ਹਾਂ ਸੀਗੀ ਅਟੈਚਮੈਂਟ, ਤੇ ਉਹਨਾਂ ਨੂੰ ਇਹ ਵੀ ਸੀ ਵੀ ਪਤਾ ਨਹੀਂ ਵਿਚਾਰੇ ਸਹੀ ਸਲਾਮਤ ਪਹੁੰਚੇ ਵੀ ਹੋਣਗੇ ਕਿ ਨਹੀਂ। ਤੇ ਉਹ ਇੱਕ ਜਿਸ ਤਰ੍ਹਾਂ ਕਹਿੰਦੇ ਨਾ, ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਜਿਸ ਤਰ੍ਹਾਂ ਅੰਗਰੇਜ਼ ਨੇ ਬਣਾਤਾ ਵੀ ਕੁਝ ਲੋਕ ਜਿਹੜੇ ਨੇ ਉਹ ਰੈਡ ਕਲਿਫ ਲਾਈਨ ਦੇ ਸਹੀ ਪਾਸੇ ਨੇ, ਤੇ ਕੁਝ ਜਿਹੜੇ ਨੇ ਉਹ ਰੈਡ ਕਲਿਫ ਲਾਈਨ ਦੇ ਗਲਤ ਪਾਸੇ ਫਸ ਗਏ। ਭਾਵੇਂ ਤੁਸੀਂ ਚੜ੍ਹਦੇ ਚੋ ਤੇ ਭਾਵੇਂ ਲਹਿੰਦੇ ਚ, ਉਹਨਾਂ ਨੇ ਤੇ ਸੇਮ ਚੀਜ਼ ਹੰਡਾਈ ਹੈ, ਤੇ ਉਹਨਾਂ ਦੇ ਆਪਸ ਦੇ ਵਿੱਚ ਜਿਹੜੀ ਉਹ ਅਟੈਚਮੈਂਟ। ਮੈਂ ਪਾਕਿਸਤਾਨ ਵੀ ਗਿਆ ਸੀ, ਲੋਕੀ ਜਿਸ ਤਰ੍ਹਾਂ ਨੇ, ਹਾਂਜੀ ਸਾਡੇ ਜਿਹੜੇ ਪੁਰਖੇ ਨੇ ਉਹ ਪਟਿਆਲੇ ਤੋਂ ਆਏ ਨੇ, ਜਿਹੜੇ ਕੇਰਾਂ ਵਾਲੇ ਨੇ ਉਹ ਕਹਿੰਦੇ ਨੇ ਅਸੀਂ ਬੋੜ ਵਾਲੇ ਤੇ ਬੱਦੋਵਾਲ ਤੋਂ, ਤੇ ਉਹ ਸਾਡੇ ਲੋਕਾਂ ਦਾ ਕਨੈਕਸ਼ਨ ਉਹੀ ਹੈ ਨਾ ਵੀ ਜੋ ਉਹਨਾਂ ਨਾਲ ਹੁੰਦਾ ਹੈ ਉਹੀ ਇੱਧਰ, ਜੋ ਇੱਧਰ ਹੁੰਦਾ ਹੈ ਉਹੀ ਉੱਧਰ, ਸੇਮ ਚੀਜ਼ ਹੋ ਰਹੀ ਹੈ। ਜਿਹੜੇ ਲੋਕੀ ਆਬਵੀਅਸਲੀ ਸਹੀ ਪਾਸੇ ਆ ਕੇ ਰੈਡ ਕਲਿਫ ਲਾਈਨ ਦੇ, ਉਹਨਾਂ ਨੇ ਫਿਰ ਨਫ਼ਰਤ ਹੀ ਜਿਸ ਤਰ੍ਹਾਂ ਫਲਾਣੀ ਸੀ, ਕਿਉਂਕਿ ਉਹਨਾਂ ਨੂੰ ਕੋਈ ਇਫੈਕਟ ਨਹੀਂ ਹੋਇਆ, ਕਿਉਂਕਿ ਇਹਨਾਂ ਨੇ ਤੇ ਡਾਇਰੈਕਟ ਇਫੈਕਟ ਝੱਲਿਆ ਹੈ ਨਾ ਵੀ ਜੇ ਤੁਸੀਂ ਇੱਥੇ ਤੁਸੀਂ ਇੱਕ ਪਾਸੇ ਹਮਲਾ ਕਰਦੇ ਹੋ, ਉਹਦਾ ਹੀ ਜਿਹੜਾ ਰਿਟੈਲੀਏਸ਼ਨ ਦੇ ਵਿੱਚ ਦੂਜੇ ਪਾਸੇ ਹਮਲਾ ਹੋ ਰਿਹਾ ਹੈ। ਤੇ ਉਹਦੇ ਕਰਕੇ ਜਿਹੜਾ ਇਹਨਾਂ ਤੇ ਜਿਸ ਤਰ੍ਹਾਂ ਕਾਫੀ ਜ਼ਿਆਦਾ ਜਿਸ ਤਰ੍ਹਾਂ ਹਮਦਰਦੀ ਸੀਗੀ ਵੀ ਜਿਹੜੇ ਫੈਮਲੀਜ਼ ਇੱਥੋਂ ਵੀ ਉੱਠ ਕੇ ਗਈਆਂ ਨੇ ਨਾ, ਤੇ ਉਹ ਜਿਸ ਤਰ੍ਹਾਂ ਕਈ ਵਾਰੀ ਉਹ ਗੱਲਾਂ ਵੀ ਸੁਣਾਉਂਦੇ ਸਨ ਵੀ ਜਿਸ ਤਰ੍ਹਾਂ ਸਾਡੇ ਘਰ ਦੇ ਨਜ਼ਦੀਕ ਤੇ ਭਈ ਇੱਕ ਨਾ ਪੁਰਾਣੀ ਜਿਹੜੀ ਫੈਮਿਲੀ ਸੀਗੀ ਉਹ ਉੱਥੇ ਰਹਿ ਗਈ ਸੀ, ਤੇ ਉਹ ਫਿਰ ਉਹ ਦੱਸਦੇ ਵੀ ਸੀਗੇ ਵੀ ਜਿਹੜਾ ਘਰ ਜਿਨ੍ਹਾਂ ਦਾ ਸਾਨੂੰ ਅਲਾਟ ਹੋਇਆ ਵੀ ਉਹ 2 ਭਰਾ ਸਨ, ਤੇ ਉਹਨਾਂ ਬਿਲਕੁਲ ਇੱਕ ਮਸਜਿਦ ਸੀ, ਤੇ ਉਹਦੇ ਨਾਲ ਨਾਲ 2 ਘਰ ਸਨ, ਤੇ ਇੱਕ ਕੋਈ ਦੂਸਰੀ ਫੈਮਿਲੀ ਨੂੰ ਅਲਾਟ ਹੋਇਆ ਸੀ, ਤੇ ਇੱਕ ਜਿਹੜਾ ਉਹਨਾਂ ਦਾ ਘਰ ਤੇ ਡੰਗਰਾਂ ਦੀ ਹਵੇਲੀ ਸੀ ਉਹ ਮੇਰੇ ਗ੍ਰੈਂਡ ਪੇਰੈਂਟਸ ਨੂੰ ਅਲਾਟ ਹੋਈ, ਤੇ ਫਿਰ ਉਹਨਾਂ ਨੇ ਥੋੜਾ ਮੋਡੀਫਾਈ ਕਰਕੇ ਤੇ ਫਿਰ ਉੱਥੇ ਉਹਨਾਂ ਨੇ ਆਪਣਾ ਜਿਹੜਾ ਰਿਹਾਇਸ਼ ਹੈ ਉਹ ਬਣਾਈ ਸੀਗੀ। ਤੇ ਉਹ ਕਾਫੀ ਜਿਸ ਤਰ੍ਹਾਂ ਉਹ ਯਾਦ ਵੀ ਕਰਦੇ ਸੀ ਭਈ ਲੋਕੀ ਭਈ ਇਹ ਵੀ ਕਿਸੇ ਵੇਲੇ ਆਪਣੇ ਘਰ ਨੂੰ ਯਾਦ ਕਰਦੇ ਹੀ ਹੋਣਗੇ ਨਾ। ਤੇ ਉਹ ਇਸੇ ਤਰ੍ਹਾਂ ਹੀ ਕਹਿੰਦੇ ਸੀ ਵੀ ਸਾਡੇ ਵਰਗੇ ਉਹ ਨੇ ਵਿਚਾਰੇ ਵੀ ਜਿਵੇਂ ਅਸੀਂ ਇੱਧਰ ਉੱਜੜ ਕੇ ਤੇ ਅਸੀਂ ਆ ਦੁੱਖ ਵੇਖਦੇ ਆਏ ਆ, ਉਵੇਂ ਇਹ ਵਿਚਾਰੇ ਇੱਥੇ ਦੁੱਖਾਂ 'ਚ ਉੱਠ ਕੇ ਉੱਧਰ ਨੂੰ ਗਏ ਨੇ। ਤੇ ਜਿਹੜਾ ਦੁੱਖ ਤੇ ਦੋਵੇਂ ਪਾਸੇ ਬਰਾਬਰ ਹੀ ਹੈ ਨਾ ਜੀ, ਵੀ ਜਿਹੜੇ ਲੋਕੀ ਜਿਹੜੇ ਪਾਸੇ ਫਸ ਗਏ, ਜਿਹੜੇ ਸਹੀ ਪਾਸੇ ਫਸ ਗਏ, ਉਹਨਾਂ ਦਾ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਉਹਨਾਂ ਨੇ ਐਕਸਪੀਰੀਅੰਸ ਨਹੀਂ ਕੀਤਾ, ਤੇ ਉਹ ਸ਼ਾਇਦ ਉਹਨਾਂ ਦੇ ਵਿੱਚ ਉਹ ਜਿਹੜੀ ਹਮਦਰਦੀ ਉਹ ਨਾ ਬਣ ਸਕੀ, ਤੇ ਜਿਹੜੀਆਂ ਖਬਰਾਂ ਜਾਂ ਵਗੈਰਾ ਜਿਸ ਤਰ੍ਹਾਂ ਆਉਂਦੀਆਂ ਸਨ ਤੇ ਉਹ ਫਿਰ ਜ਼ਿਆਦਾ ਭਟਕਦੇ ਸਨ। ਵੈਸੇ ਇੱਕ ਜਿਹੜਾ ਲੁੱਟ ਖੋਹ ਵਾਲਾ ਜਿਹੜਾ ਤਬਕਾ ਹੈ ਉਹਦਾ ਵੀ ਕਾਫੀ ਜ਼ਿਆਦਾ ਰੋਲ ਹੈ ਜਿਹੜੀਆਂ ਪਾਰਟੀਸ਼ਨ ਰਾਈਟਸ ਦੇ ਵਿੱਚ ਨੇ, ਕਿਉਂਕਿ ਜਿਹੜੇ ਲੋਕੀ ਲਾਲਚ ਵਿੱਚ ਆ ਕੇ ਜਿਸ ਤਰ੍ਹਾਂ ਸਮਾਨ ਵਗੈਰਾ ਲੁੱਟਣਾ ਟ੍ਰੇਨਾਂ ਤੇ ਲੋਕਾਂ ਨੂੰ ਕਤਲ ਕਰ ਦੇਣਾ, ਫਿਰ ਉਹਨਾਂ ਕਿਸੇ ਤਰ੍ਹਾਂ ਉਹਨਾਂ ਨੂੰ ਜਸਟੀਫਾਈ ਤੇ ਕਰਨਾ ਹੀ ਹੈ ਦੋਵੇਂ ਪਾਸੇ। ਤੇ ਉਸ ਤਰ੍ਹਾਂ ਫਿਰ ਇਹ ਜਿਹੜਾ ਹੈ ਅੱਗੇ ਬਈ ਇਹ ਹੋਇਆ, ਤੇ ਫਿਰ ਉਹ ਯਕੀਨਨ ਤੌਰ ਤੇ ਇਹ ਵੀ ਹੋ ਜਾਂਦਾ ਕਈ ਲੋਕਾਂ ਨੂੰ ਬਹੁਤ ਜ਼ਿਆਦਾ ਪਰਸਨਲ ਤੌਰ ਤੇ ਜਿਸ ਤਰ੍ਹਾਂ ਅਟੈਕ ਹੋਏ, ਕਈ ਵਾਰੀ ਉਹ ਟਰਾਮਾ ਹੀ ਇੰਨਾ ਜ਼ਿਆਦਾ ਹੋ ਜਾਂਦਾ। ਹੁਣ ਲੋਕਾਂ ਨੂੰ ਵਕਤ ਤੇ ਲੱਗਦਾ ਹੀ ਹੈ ਨਾ ਹੀਲ ਕਰਨ ਦਾ, ਜੇ ਤੁਹਾਡੇ ਕੋਈ ਵੀ ਜ਼ਖਮ ਹੈ ਤੇ ਉਹ ਜ਼ਖਮ ਨੂੰ ਭਰਨ ਨੂੰ ਵਕਤ ਤੇ ਲੱਗੇਗਾ ਹੀ ਨਾ। ਤੇ ਉਹ ਫਿਰ ਕਈ ਇਸ ਤਰ੍ਹਾਂ ਹੋ ਜਾਂਦਾ ਵੀ ਜੇ ਕੋਈ ਕਿਸੇ ਦਾ ਇਮੀਡੀਏਟ ਫੈਮਿਲੀ ਮੈਂਬਰ ਤੇ ਜਿਸ ਤਰ੍ਹਾਂ ਹਮਲਾ ਹੁੰਦਾ ਹੈ ਤੇ ਫਿਰ ਉਹ ਇੱਕ ਤਰ੍ਹਾਂ ਜ਼ਖਮ ਤੇ ਹੈ ਹੀ ਹੈ ਨਾ, ਤੇ ਫਿਰ ਕਈ ਵਾਰੀ ਲੋਕਾਂ ਨੂੰ ਵਕਤ ਲੱਗਦਾ ਹੀਲ ਕਰਨ ਦਾ। ਤੇ ਬਾਕੀ ਤੇ ਜਿਸ ਤਰ੍ਹਾਂ ਭਾਵੇਂ ਤੁਸੀਂ ਚੜ੍ਹਦੇ ਤੋਂ ਭਾਵੇਂ ਤੁਸੀਂ ਲਹਿੰਦੇ ਤੋਂ ਗਏ ਆ, ਜਿਹੜਾ ਹੈਗਾ ਵੀ ਜਿਹੜਾ ਕੰਡੀਸ਼ਨਾਂ ਤੇ ਇੱਕੋ ਹੀ ਚੀਜ਼ ਵੇਖੀਆਂ ਨੇ ਨਾ ਵੀ ਜਿਹੜੇ ਹਾਲਾਤ ਤੇ ਦੋਵੇਂ ਪਾਸੇ ਇੱਕੋ ਹੀ ਬਣੇ ਸਨ ਨਾ।